ਫਰਵਰੀ 2022। ਫਰਵਰੀ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਤੇ ਫਸਟ ਈਅਰ ਸੈਕਿੰਡ ਈਅਰ ਦੇ ਪੜ੍ਹਿਆਰ ਕਲਾਸ ਵਿੱਚ ਇੱਕ ਸਵਾਲ ਜ਼ਰੂਰ ਪੁੱਛਦੇ ਨੇ। ਉਹ ਹੈ ਵੈਲੈਂਟਾਈਨ ਡੇ ਦੇ ਹਵਾਲੇ ਨਾਲ ਕਿ ਵੈਲੈਂਟਾਈਨ ਡੇ ਕੀ ਹੈ, ਉਸ ਨੂੰ ਕਿਉਂ ਮਨਾਇਆ ਜਾਂਦਾ ਹੈ, ਕਿਵੇਂ ਮਨਾਇਆ ਜਾਂਦਾ ਹੈ ਤੇ ਉਹਦੇ ਮਕਸਦ ਕੀ ਨੇ। ਵੈਲੈਂਟਾਈਨ ਦਾ ਜੇ ਅਸੀਂ ਤਾਰੀਖੀ ਪਿਛੋਕੜ ਵੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਹਦਾ ਮੁੱਢ ਰੋਮ ਤੋਂ ਬੰਨਿਆ। ਰੋਮ ਜਿਹੜਾ ਦੇਸ਼ ਹੈ ਉਹ ਰੋਮੀਅਸ ਨਾਂ ਦੇ ਦੇਵਤਾ ਤੋਂ ਬੰਨਿਆ ਗਿਆ। ਉਹਦੇ ਨਾਂ ਦੇ ਨਾਲ ਇਸ ਧਰਤੀ ਦਾ ਨਾਂ, ਉਸ ਧਰਤੀ ਦਾ ਨਾਂ ਰੋਮ ਰੱਖਿਆ ਗਿਆ। ਰੋਮੀਅਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਬਘਿਆੜ ਨੇ ਪਾਲਿਆ ਸੀ। ਇੱਕ ਗਾਰ ਦੇ ਵਿੱਚ ਇੱਕ ਬਘਿਆੜ ਨੇ ਉਸ ਨੂੰ ਪਾਲਿਆ ਤੇ ਉਹਦੇ ਮੰਨਣ ਵਾਲੇ ਰੋਮ ਦੇ ਵਿੱਚ ਜਿਹੜੇ ਉਹਦੇ ਮੰਨਣ ਵਾਲੇ ਨੇ, ਉਹ ਇੱਕ ਹੋਰ ਦੇਵਤਾ ਜਿਹਦਾ ਨਾਂ ਹੈ ਫੌਨਨ, FAUNAN, ਫੌਨਨ, ਜਿਹੜਾ ਦੇਵਤਾ ਹੈ ਵਾਈ ਬੀਜੀ ਦਾ, ਖੇਤੀਬਾੜੀ ਦਾ, ਯਾਨੀ ਗੋਡ ਆਫ ਐਗਰੀਕਲਚਰ ਉਸ ਨੂੰ ਕਿਹਾ ਜਾਂਦਾ ਹੈ। ਉਸ ਦੀ ਯਾਦ ਵਿੱਚ ਇਹ ਵੈਲੈਂਟਾਈਨ ਮਨਾਉਂਦੇ ਨੇ। ਹੁਣ ਉਹ ਜਿਹੜਾ ਵੈਲੈਂਟਾਈਨ ਫੈਬ ਦੇ ਵਿੱਚ ਮਨਾਇਆ ਜਾਂਦਾ ਸੀ, ਉਹਦਾ ਮਕਸਦ ਕੀ ਸੀ। ਗਾਰ ਦੇ ਵਿੱਚ ਇਹ ਲੋਕ ਇਕੱਠੇ ਹੁੰਦੇ ਸਨ, ਇੱਕ ਬੱਕਰੇ ਨੂੰ ਜਾਂ ਉਸ ਵੇਲੇ ਕਿਸੇ ਹੋਰ ਜਨੌਰ, ਕਈ ਥਾਵਾਂ 'ਤੇ ਕੁੱਤਾ ਲਿਖਿਆ, ਉਸ ਨੂੰ ਜ਼ਿਬਾ ਕਰਦੇ ਸਨ ਤੇ ਫਿਰ ਉਹਦਾ ਜਿਹੜਾ ਲਹੂ ਸੀ ਉਸ ਨੂੰ ਲੈ ਕੇ ਬਾਹਰ ਨਿਕਲਦੇ ਸਨ ਤੇ ਖੇਤਾਂ ਤੇ ਖਲਿਆਣਾਂ ਦੇ ਉੱਤੇ ਉਹ ਲਹੂ ਛਿੜਕਿਆ ਜਾਂਦਾ ਸੀ। ਉਹ ਲਹੂ ਜਦੋਂ ਛਿੜਕਿਆ ਜਾਂਦਾ ਸੀ ਤੇ ਉਹਦੇ ਪਿੱਛੇ ਜਿਹੜੀ ਮਿੱਥ ਸੀ, ਜਿਹੜੀ ਕਹਾਣੀ ਸੀ, ਉਹ ਇਹ ਸੀ ਕਿ ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਇਸ ਤਰ੍ਹਾਂ ਸਾਡੇ ਖੇਤਾਂ ਦੇ ਵਿੱਚ ਜ਼ਰਖੇਜ਼ੀ ਵਧੇਗੀ ਤੇ ਸਾਡੀ ਜਿਹੜੀ ਫਸਲ ਹੈ ਉਹ ਵੱਧ ਤੋਂ ਵੱਧ ਆਏਗੀ। ਇਸ ਤਰ੍ਹਾਂ ਜਿਹੜੀਆਂ ਸਵਾਣੀਆਂ ਸਨ, ਔਰਤਾਂ ਸਨ, ਉਹ ਵੀ ਬੜੀ ਖੁਸ਼ੀ ਦੇ ਨਾਲ ਆਪਣੇ ਪਿੰਡੇ 'ਤੇ ਉਹ ਲਹੂ ਜਿਹੜਾ ਉਹ ਸਟਵਾਉਂਦੀਆਂ ਸਨ, ਇਸ ਯਕੀਨ ਨਾਲ ਕਿ ਉਹਨਾਂ ਦਾ ਬਾਂਝਪਨ ਖਤਮ ਹੋ ਜਾਏਗਾ ਤੇ ਉਹ ਨਵੀਂ ਨਸਲ ਜਿਹੜੇ ਨੇ ਉਸ ਨੂੰ ਪ੍ਰਵਾਨ ਚੜ੍ਹਾਉਣਗੀਆਂ। ਇਹ ਬੜਾ ਮੁਕੱਦਸ ਇੱਕ ਤਰੀਕਾ ਸਮਝਿਆ ਜਾਂਦਾ ਸੀ ਰੋਮ ਦੇ ਵਿੱਚ। ਮੌਸਮੇ ਬਹਾਰ ਦੀ ਆਮਦ ਦੇ ਨਾਲ ਇਹ ਜੁੜਿਆ ਹੋਇਆ। ਫਰਾਂਸ ਦੇ ਵਿੱਚ ਪੰਛੀਆਂ ਦੇ ਆਪਣੇ ਸਾਥੀ ਲੱਭਣ ਦੇ ਮੌਸਮ ਨੂੰ ਵੈਲੈਂਟਾਈਨ ਦੇ ਹਵਾਲੇ ਨਾਲ ਚੇਤਾ ਕੀਤਾ ਜਾਂਦਾ ਰਿਹਾ ਤੇ ਉਸ ਨੂੰ ਮਨਾਇਆ ਜਾਂਦਾ ਰਿਹਾ। ਯੂਰਪ ਦੇ ਵਿੱਚ 17ਵੀਂ 18ਵੀਂ ਸਦੀ ਦੇ ਵਿੱਚ ਇਸ ਨੂੰ ਬਾਕਾਇਦਾ ਮਨਾਇਆ ਜਾਣ ਲੱਗ ਪਿਆ ਤੇ ਲੋਕੀ ਇਸ ਨੂੰ ਮੋਹ ਪਿਆਰ ਦੇ ਨਾਲ ਜੋੜਨ ਲੱਗ ਪਏ। ਲੋਕਾਂ ਨੂੰ ਇੱਕ ਦੂਜੇ ਨੂੰ ਤੋਹਫੇ ਦੇਣਾ, ਜਿਹਦੇ 'ਚੋਂ ਅੰਗੂਠੀਆਂ, ਜਿਊਲਰੀ ਦੇ ਹੋਰ ਤੇ ਚੋਕਲੇਟਸ, ਮਿਠਾਈਆਂ, ਇਸ ਤਰ੍ਹਾਂ ਕਾਰਡਸ ਜਿਹੜੇ ਨੇ, ਕਾਰਡਸ ਦੇ ਉੱਤੇ ਕਿਊਪਿਡ ਦੀ ਤਸਵੀਰ, ਇੱਕ ਯੂਨਾਨੀ ਦੇਵਤਾ ਹੈ, ਛੋਟਾ ਜਿਹਾ ਬੱਚਾ ਜਿਸ ਨੂੰ ਤੀਰ ਦੇ ਨਾਲ ਉਹਨੂੰ ਨਾਲ ਦਿਖਾਇਆ ਜਾਂਦਾ ਕਿ ਉਹ ਪਾਵਰ ਆਫ ਲਵ ਦਾ ਜਿਹੜੀ ਉਹ ਨੁਮਾਇੰਦਾ ਜਿਹੜਾ ਬਣ ਜਾਂਦਾ ਹੈ ਤੇ ਉਹ ਮੁਹੱਬਤ ਦਾ ਇਜ਼ਹਾਰ ਕਰਨ ਵਾਲੇ 17ਵੀਂ 18ਵੀਂ ਸਦੀ ਦੇ ਵਿੱਚ ਬਰਤਾਨੀਆ ਤੇ ਹੋਰ ਯੂਰਪ ਦੇ ਵਿੱਚ ਇਹ ਮਨਾਇਆ ਜਾਣ ਲੱਗ ਪਿਆ। ਵੇਖਦਿਆਂ ਵੇਖਦਿਆਂ ਇਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਹੁਣ ਇਸ ਨੂੰ ਮਨਾਉਂਦੇ ਨੇ। ਇੱਕ ਤੇ ਰੋਮੀਆਂ ਦਾ, ਰੋਮ ਦੇ ਹਵਾਲੇ ਨਾਲ ਤੁਹਾਨੂੰ ਦੱਸਿਆ ਕਿ ਜਿਹੜੇ ਸੋਚ ਹੈ, ਜਿਹੜਾ ਉਹਨਾਂ ਦਾ ਪਿਛੋਕੜ ਹੈ, ਇਸ ਤੋਂ ਵੱਖ 270 ਈਸਵੀ ਦੇ ਵਿੱਚ ਇੱਕ ਵਾਕਿਆ ਹੋਇਆ ਜੋ ਸੇਂਟ ਵੈਲੈਂਟਾਈਨ ਦੇ ਨਾਲ ਜੁੜਿਆ ਹੈ। ਹੁਣ ਸੇਂਟ ਵੈਲੈਂਟਾਈਨ ਦੋ ਸਨ, ਦੋਵਾਂ ਦੀ ਇੱਕ ਆਪਣੀ ਆਪਣੀ ਕਹਾਣੀ ਹੈ, ਉਹ ਦੇਖਦੇ ਹਾਂ। ਸੇਂਟ ਵੈਲੈਂਟਾਈਨ ਜਿਹੜਾ ਸੀ ਉਹ ਕਲਾਡੀਅਸ ਦੂਜਾ ਜਿਹੜਾ ਕਲਾਡੀਅਸ ਸੀ, ਉਸ ਵੇਲੇ
ਦਾ ਜਿਹੜਾ ਉਹ ਵੇਲਾ ਹੈ, ਯਾਨੀ ਤੁਹਾਨੂੰ ਦੱਸਿਆ ਕਿ ਤੀਸਰੀ ਸਦੀ ਦੀ ਇਹ ਗੱਲ ਹੋ ਰਹੀ ਹੈ। ਸੇਂਟ ਕਲੌਡੀਅਸ ਨੇ ਇਹ ਹੁਕਮ ਦਿੱਤਾ ਸੀ ਕਿ ਜਿਹੜਾ ਫੌਜੀ ਹੋਏਗਾ ਉਸ ਦਾ ਪਰਿਵਾਰ ਨਹੀਂ ਹੋਏਗਾ। ਕਿਉਂ? ਜੇ ਉਸ ਦਾ ਮੰਨਣਾ ਸੀ ਕਿ ਜਿਹੜੇ ਫੌਜੀ ਦਾ ਪਰਿਵਾਰ ਨਹੀਂ ਹੁੰਦਾ, ਉਹਦਾ ਘਰ-ਬਾਰ ਨਹੀਂ ਹੁੰਦਾ, ਬਾਲ ਬੱਚੇ ਨਹੀਂ ਹੁੰਦੇ, ਵਿਆਹ ਨਹੀਂ ਹੋਇਆ ਹੁੰਦਾ, ਉਹ ਬਿਹਤਰ ਫੌਜੀ ਹੁੰਦਾ ਹੈ। ਸੇਂਟ ਵੈਲੇਂਟਾਈਨ ਨੇ ਇਸ ਗੱਲ ਦੀ ਨਿੰਦਿਆ ਕੀਤੀ ਤੇ ਫੌਜੀਆਂ ਨੂੰ ਉਹਨਾਂ ਦਾ ਫਿਤਰੀ ਹੱਕ ਦਿੱਤਾ ਕਿ ਉਹ ਆਪਣਾ ਘਰ ਵਸਾਉਣ, ਵਿਆਹ ਕਰਨ ਤੇ ਆਪਣੀ ਨਸਲ ਜਿਹੜੀ ਉਹ ਅੱਗੇ ਵਧਾਉਣ। ਕਲੌਡੀਅਸ II ਨੇ ਉਸ ਨੂੰ ਮਾਰ ਮੁਕਾਇਆ, ਉਸ ਨੂੰ ਸ਼ਹੀਦ ਕਰਤਾ, ਉਸ ਨੂੰ ਖਤਮ ਕਰਤਾ। ਇਹ ਇੱਕ ਸੇਂਟ ਵੈਲੇਂਟਾਈਨ, ਇੱਕ ਧੜੇ ਦਾ ਇਹ ਮੰਨਣਾ ਹੈ ਕਿ ਇੱਕ ਜਿਹੜਾ ਸੇਂਟ ਵੈਲੇਂਟਾਈਨ ਹੈ, ਸੇਂਟ ਸਨਤ ਸਾਧੂ ਸੂਫੀ ਬਜ਼ੁਰਗ ਨੂੰ ਕਹਿੰਦੇ ਨੇ ਕਿ ਜਿਹੜਾ ਸੇਂਟ ਵੈਲੇਂਟਾਈਨ ਹੈ ਉਹ ਟਰਨੀ ਦਾ ਸੀ ਤੇ ਉਸ ਦਾ ਜੁਰਮ ਸੀ ਕਿ ਉਹ ਮਸੀਹੀ ਲੋਕਾਂ ਦੀ ਮਦਦ ਕਰਦਾ ਸੀ। ਹੁਣ ਉਹ ਮਸੀਹੀ ਰੂਮੀਆਂ ਨੇ ਕੈਦ ਵਿੱਚ ਰੱਖੇ ਹੋਏ ਸਨ ਤੇ ਉਹਨਾਂ ਦੀ ਮਦਦ ਕਰਨ ਦੇ ਜੁਰਮ ਦੇ ਵਿੱਚ ਉਸ ਨੂੰ ਸ਼ਹੀਦ ਕਰਤਾ ਗਿਆ, ਉਸ ਨੂੰ ਖਤਮ ਕਰਤਾ ਗਿਆ, ਉਸ ਨੂੰ ਮਾਰ ਦਿੱਤਾ ਗਿਆ, ਜਿਸ ਦੀ ਵਜ੍ਹਾ ਤੋਂ ਉਹ ਸੇਂਟ ਵੈਲੇਂਟਾਈਨ ਦੇ ਨਾਂ ਤੋਂ ਉਹ ਮਨਾਉਂਦੇ ਨੇ। ਇਸ ਤਰ੍ਹਾਂ ਇੱਕ ਹੋਰ ਜੇ ਅਸੀਂ ਦੇਖੀਏ ਤੇ ਸੇਂਟ ਵੈਲੇਂਟਾਈਨ ਦੇ ਹਵਾਲੇ ਨਾਲ ਕਹਿੰਦੇ ਨੇ ਕਿ ਉਸ ਨੂੰ ਇੱਕ ਜੇਲਰ ਜਿਹੜੇ ਸੀ ਉਸ ਦੀ ਧੀ ਦੇ ਨਾਲ ਪਿਆਰ ਹੋ ਗਿਆ ਤੇ ਉਹ ਉਸ ਇੰਪ੍ਰਿਜ਼ਨਮੈਂਟ ਦੇ ਵਿੱਚ, ਉਸ ਕੈਦ ਦੇ ਵਿੱਚ ਉਸ ਨੂੰ ਮਿਲਣ ਆਉਂਦੀ ਸੀ ਤੇ ਫਿਰ ਉਸਨੇ ਜਿਹੜਾ ਖਤ ਲਿਖਿਆ ਉਸਨੂੰ, ਉਹਦੇ ਵਿੱਚ ਉਸਨੇ ਜਿਹੜਾ ਖਤ ਲਿਖਿਆ ਸੀ ਉਸ ਸਵਾਣੀ ਨੂੰ, ਉਹਦੇ ਵਿੱਚ ਪਹਿਲੀ ਵਾਰੀ ਲਿਖਿਆ ਸੀ ਅਖੀਰ ਤੇ ਫਰੋਮ ਯੋਰ ਵੈਲੇਂਟਾਈਨ। ਇਹ ਸੀ ਇਸ ਦਾ ਪਿਛੋਕੜ। ਇੱਕ ਅਸੀਂ ਪਿਛੋਕੜ ਦੇਖਿਆ ਰੋਮੀਆਂ ਦਾ, ਇੱਕ ਅਸੀਂ ਪਿਛੋਕੜ ਦੇਖਿਆ ਵੈਲੇਂਟਾਈਨ। ਕਲੌਡੀਅਸ ਦਾ ਜਿਹੜਾ ਦੌਰ ਸੀ, ਉਹ ਕਲੌਡੀਅਸ ਜਿਹੜਾ ਕਲੌਡੀਅਸ II ਸੀ, ਉਹ ਵੀ ਰੋਮ ਨਾਲ ਤਾਲੁਕ ਰੱਖਦਾ ਸੀ। ਇਹ ਇੱਕ ਸਾਡੇ ਕੋਲ ਇਹਦੀ ਕਹਾਣੀ ਆਈ ਕਿ ਵੈਲੇਂਟਾਈਨ ਦੇ ਹਵਾਲੇ ਨਾਲ ਜਿਹੜੇ ਲੋਕ ਸਮਝਦੇ ਸਨ ਕਿ ਇਸ ਦਾ ਤਾਲੁਕ ਕਿਸੇ ਹੋਰ ਚੀਜ਼ ਨਾਲ, ਕਿਸੇ ਮੋਹ ਪਿਆਰ ਦੇ ਕਿਸੇ ਹੋਰ ਫਲਸਫੇ ਨਾਲ, ਅਸਲ ਵਿੱਚ ਇਹ ਸੇਂਟ ਵੈਲੇਂਟਾਈਨ ਦੇ ਨਾਲ ਜੁੜਿਆ ਹੈ ਤੇ ਨਾਲ ਦੂਜੇ 2 ਸੇਂਟ ਵੈਲੇਂਟਾਈਨ ਨੇ। ਇਸ ਦੇ ਨਾਲ ਰੂਮੀ ਜਿਹੜੇ ਲੋਕ ਸਨ ਉਹ ਇਸ ਨੂੰ ਆਪਣੇ ਦੇਵਤਾ ਦੇ ਨਾਲ ਮਨਸੂਬ ਕਰਦੇ ਨੇ। ਅਸਲ ਵਿੱਚ ਜਿਹੜਾ ਮੌਸਮ ਬਹਾਰ ਦੀ ਆਮਦ ਹੈ, ਮੌਸਮ ਬਹਾਰ ਦੇ ਨਾਲ ਜ਼ਿਆਦਾਤਰ ਜਿਹੜੇ ਦੁਨੀਆ ਦੇ ਉੱਤੇ ਜਿਹੜੇ ਤਿਉਹਾਰ ਨੇ ਉਹ ਮੌਸਮਾਂ ਦੇ ਨਾਲ ਜੁੜੇ ਨੇ ਔਰ ਇਹ ਵੀ ਮੌਸਮ ਬਹਾਰ ਦੇ ਨਾਲ ਜੁੜਿਆ ਹੈ। ਬਹਾਰ ਜ਼ਰਖੇਜ਼ੀ ਲੈ ਕੇ ਆਉਂਦਾ ਹੈ, ਨਵੇਂ ਫਲ, ਨਵੇਂ ਪੌਦੇ, ਨਵੀਂ ਖੇਤੀ ਜਿਹੜੀ ਉਸ ਨਾਲ ਪੁੰਗਰਦੀ ਹੈ ਤੇ ਉਸ ਦੇ ਹਵਾਲੇ ਨਾਲ, ਜ਼ਰਖੇਜ਼ੀ ਦੇ ਹਵਾਲੇ ਨਾਲ ਉਸ ਨੂੰ ਇੱਕ ਮਿਸਾਲ ਦੇ ਤੌਰ 'ਤੇ ਵੇਖਿਆ ਜਾਂਦਾ ਹੈ। ਇਸ ਲਈ ਯੂਰਪ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ, ਯੂਰਪ ਸਮੇਤ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਹੁਣ ਇੱਕ ਮੁਹੱਬਤ ਦੇ ਜਜ਼ਬੇ ਦੇ ਤਹਿਤ ਮਨਾਇਆ ਜਾਂਦਾ ਹੈ ਤੇ ਲੋਕੀ ਇੱਕ ਦੂਜੇ ਨੂੰ ਫੁੱਲ, ਚਾਕਲੇਟ ਤੇ ਹੋਰ ਤੋਹਫੇ ਤਹਾਇਫ ਦੇ ਕੇ ਇਸ ਨੂੰ ਯਾਦ ਕਰਦੇ ਨੇ ਤੇ ਵੈਲੇਂਟਾਈਨ ਦਾ ਜਿਹੜਾ ਤਸੱਵੁਰ ਹੈ ਮਹਿਬੂਬ ਦਾ, ਮੁਹੱਬਤ ਦਾ, ਉਸ ਨੂੰ ਅੱਗੇ ਵਧਾਉਂਦੇ ਨੇ। ਐਸੀ ਇੱਕ ਵੈਲੇਂਟਾਈਨ ਡੇ ਦੇ ਹਵਾਲੇ ਨਾਲ, ਵੈਲੇਂਟਾਈਨ ਜਿਹੜਾ ਦਿਹਾੜ ਹੈ ਉਹ ਸਾਡੇ ਇੱਥੇ ਪਾਕਿਸਤਾਨ, ਹਿੰਦੁਸਤਾਨ ਤੇ ਇਹ ਜਿਹੜਾ ਏਸ਼ੀਆ ਹੈ ਇਹਦੇ ਵਿੱਚ ਪਿਛਲੇ 15-16 ਵਰਿਆਂ ਤੋਂ, ਕਿਉਂ ਜੀ ਜਿਵੇਂ ਜਿਵੇਂ ਮੀਡੀਆ ਤੇਜ਼ ਹੁੰਦਾ ਹੈ ਉਵੇਂ ਉਵੇਂ ਉਹ ਹਾਲਾਤ ਜਿਹੜੇ ਨੇ ਨੌਜਵਾਨ ਨਸਲ ਨੂੰ ਜਿਹੜੇ ਲੋਕ ਮਿਲਦੇ ਨੇ ਅਸੀਂ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ। ਅਸੀਂ ਕਦੀ ਨਹੀਂ ਦੇਖਿਆ ਕਿ ਉਹਦਾ ਪਿਛੋਕੜ ਕੀ ਹੈ, ਉਹ ਅਸੀਂ ਕਿਉਂ ਮਨਾ ਰਹੇ ਹਾਂ। ਸਾਡੀ ਮਿਸਾਲ ਉਹਨਾਂ ਲੋਕਾਂ ਦੇ ਵਾਂਗ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਕੰਨ ਜਿਹੜਾ ਹੈ ਉਹ ਕੁੱਤਾ ਫੜ ਕੇ ਲੈ ਗਿਆ ਹੈ। ਅਸੀਂ ਕੁੱਤੇ ਦੇ ਮਗਰ ਨੱਸ ਪੈਂਦੇ ਹਾਂ। ਅਸੀਂ ਇਹ ਨਹੀਂ ਵੇਖਦੇ ਕਿ ਅਸੀਂ ਪਹਿਲੇ ਆਪਣਾ ਕੰਨ ਤੇ ਵੇਖ ਲਈਏ ਕਿ ਉਹ ਸਾਡੇ ਨਾਲ ਹੈ ਜਾਂ ਕੁੱਤਾ ਉਸ ਨੂੰ ਫੜ ਕੇ ਲੈ ਗਿਆ ਜਾਂ ਨਹੀਂ। ਇਸ ਲਈ ਕਿਸੇ ਨੂੰ ਫਾਲੋ ਕਰਨ ਤੋਂ ਪਹਿਲੇ ਸਾਨੂੰ ਫਾਲੋ ਕਰਨ ਦੀ ਬਜਾਏ ਸਾਨੂੰ ਉਹਨਾਂ ਚੀਜ਼ਾਂ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਉਹਦੀ ਖੋਜ ਕਰਨੀ ਚਾਹੀਦੀ, ਉਹਦੇ ਬਾਰੇ ਸੋਚਣਾ ਚਾਹੀਦਾ ਹੈ।